ਦੀਆਂ ਖਬਰਾਂ ਵੱਲ ਚਲੀਏ ਤੇ ਸਭ ਤੋਂ ਪਹਿਲਾਂ ਅੱਜ ਵਰਲਡ ਪ੍ਰੈਸ ਫਰੀडम ਡੇ ਹੈਗਾ। ਯੂਨੈਸਕੋ ਵੀ ਮਈ 3 ਨੂੰ ਜਿਹੜਾ ਆ ਵਰਲਡ ਪ੍ਰੈਸ ਫਰੀडम ਡੇ ਮਨਾਉਂਦੀ ਹੈ। ਇਹਦਾ ਮੇਨ ਮਕਸਦ ਇਹੀ ਆ ਵੀ ਪ੍ਰਿੰਸੀਪਲਸ ਆਫ ਪ੍ਰੈਸ ਫਰੀडम ਤੇ ਪੂਰੀ ਦੁਨੀਆ ਦੇ ਵਿੱਚ ਆਜ਼ਾਦੀ ਜਿਹੜੀ ਆ ਪ੍ਰੈਸ ਦੀ ਉਸ ਨੂੰ ਲੈ ਕੇ ਤੇ ਉਹਨਾਂ ਲੋਕਾਂ ਨੂੰ ਟ੍ਰਿਬਿਊਟ ਦੇਣੀ ਆ, ਸ਼ਰਧਾਂਜਲੀ ਦੇਣੀ ਆ ਜੋ ਜਰਨਲਿਸਟ ਕਿਤੇ ਵੀ ਜਿਹੜੀ ਆਪਣੀ ਜੌਬ ਦੇ ਦੌਰਾਨ ਮਾਰੇ ਜਾਂਦੇ ਹੈਗੇ ਆ। ਦੁਨੀਆ ਦੇ ਵਿੱਚ ਬਹੁਤ ਕਨਫਲਿਕਟ ਚੱਲ ਰਹੇ ਹੈਗੇ ਆ। ਤੁਹਾਨੂੰ ਪਤਾ ਹੀ ਆ ਵੀ ਰੀਸੈਂਟਲੀ ਜੋ ਕਨਫਲਿਕਟ ਗਾਜ਼ਾ ਤੇ ਇਜ਼ਰਾਈਲ ਚੱਲ ਰਿਹਾ, ਉੱਥੇ ਬਹੁਤ ਜਰਨਲਿਸਟ ਮਾਰੇ ਗਏ ਆ। ਦੁਨੀਆ ਦੇ ਹੋਰ ਮੁਲਕਾਂ ਵਿੱਚ ਵੀ ਤੇ ਬਹੁਤ ਸਾਰੇ ਜਿਹੜੇ ਮੁਲਕ ਆ ਉੱਥੇ ਜਿਹੜੇ ਡਿਕਟੇਟਰ ਆ ਉਹ ਜਰਨਲਿਸਟ ਨੂੰ ਮਾਰ ਦਿੰਦੇ ਹੈਗੇ ਆ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਆਪਣੀ ਜ਼ਿੰਦਗੀ ਗਵਾ ਦਿੰਦੇ ਆ ਆਪਣੇ ਪ੍ਰੋਫੈਸ਼ਨ ਨੂੰ ਐਕਸਰਸਾਈਜ਼ ਕਰਨ ਦੇ ਦੌਰਾਨ, ਉਹਨਾਂ ਦੇ ਲਈ ਇਹ ਦਿਨ ਯਾਦ ਕੀਤਾ ਜਾਂਦਾ ਹੈਗਾ ਆ। ਤੇ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਇਹ ਆਰਟੀਕਲ 19 ਆਫ 1948 ਹੈਗਾ। ਸੋ 2018 ਦੇ ਵਿੱਚ ਇੱਕ ਯੂਨਾਈਟਿਡ ਨੇਸ਼ਨ ਅਲਾਈਅੰਸ ਔਨ ਸਿਵਲਾਈਜੇਸ਼ਨ ਦੀ ਕਾਨਫਰੰਸ ਹੋਣੀ ਸੀ, ਉਹ ਉਸ ਟਾਈਮ ਦੇ ਉੱਤੇ ਕੈਂਸਲ ਹੋ ਗਏ। ਯੂਨੈਸਕੋ ਜੋ ਆ ਇਸ ਨੂੰ ਪੂਰੇ ਜ਼ੋਰ ਸ਼ੋਰ ਦੇ ਨਾਲ ਮਨਾਉਂਦਾ ਹੈਗਾ। ਜੀ ਬਿਲਕੁਲ। ਸੋ ਇਹ ਵਰਲਡ ਜਿਹੜਾ ਪ੍ਰੈਸ ਦਾ ਜਿਹੜਾ ਦਿਨ ਆ, ਫਰੀडम ਦਾ ਜਿਹੜਾ ਦਿਨ ਆ, ਅੱਜ ਦੇ ਦਿਨ ਜੇ ਦੇਖਿਆ ਜਾਵੇ ਤਾਂ ਤੁਸੀਂ ਗਾਜ਼ਾ ਦੀ ਗੱਲ ਕੀਤੀ ਤਾਂ ਕਹਿੰਦੇ ਵੀ ਇਹ ਜਿਹੜੀ ਵਾਰ ਆ ਹੁਣ ਤੱਕ ਜਿਹੜੀ ਗਾਜ਼ਾ ਦਾ ਇਹਦਾ ਕਨਫਲਿਕਟ ਆ ਡੈਡਲੀਐਸਟ ਰਿਹਾ ਆ ਜਰਨਲਿਸਟ ਦੇ ਲਈ। ਸੋ ਕਈ ਦਰਜਨਾਂ ਹੀ ਜਿਹੜੇ ਇਸ ਦੇ ਵਿੱਚ ਜਿਹੜੇ ਪੱਤਰਕਾਰ ਆ ਉਹਨਾਂ ਦੀ ਮੌਤ ਹੋਈ ਹੈ, ਚਾਹੇ ਉਹ ਰਿਟਨ ਦੇ ਨਾਲ ਸੀਗੇ, ਵੀਡੀਓ ਵਾਲੇ ਸੀਗੇ ਜਾਂ ਫੋਟੋਆਂ ਖਿੱਚਣ ਵਾਲੇ ਸੀਗੇ। ਸੋ ਕਾਫੀ ਮੰਦੇ ਹਾਲਾਤ ਓਵਰਆਲ ਰਹੇ ਆ। ਇਹ ਕੱਲੀ ਅਜਿਹਾ ਹੀ ਨਹੀਂ ਵੀ ਕਿਤੇ ਇੱਕ ਥਾਂ ਦੇ ਉੱਤੇ ਆ, ਇੱਥੇ ਤਾਂ ਚਲੋ ਜਿੱਥੇ ਲੜਾਈ ਚੱਲ ਰਹੀ ਆ ਉੱਥੇ ਇਹ ਹਾਲ ਆ, ਪਰ ਕਈ ਥਾਵਾਂ ਦੇ ਉੱਤੇ ਤਾਂ ਜਿੱਥੇ ਲੜਾਈ ਵੀ ਨਹੀਂ ਆ ਉੱਥੇ ਵੀ ਪੱਤਰਕਾਰਾਂ ਦੇ ਨਾਲ ਮਾੜਾ ਸਲੂਕ ਹੋ ਰਿਹਾ ਆ। ਗਾਜ਼ਾ ਦੇ ਵਿੱਚ ਹੁਣ ਤੱਕ ਕਹਿੰਦੇ ਵੀ 100 ਤੋਂ ਵੱਧ ਇਨਫੈਕਟ ਜਰਨਲਿਸਟ ਤੇ ਮੀਡੀਆ ਵਰਕਰਸ ਜਿਹੜੇ ਮੋਸਟਲੀ ਪੈਲਸਤੀਨ ਦੇ ਨਾਲ ਸੰਬੰਧ ਰੱਖਦੇ ਸੀ, ਉਹ ਹੁਣ ਤੱਕ 7 ਮਹੀਨਿਆਂ ਦੇ ਵਿੱਚ ਮਰ ਚੁੱਕੇ ਆ। ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਤੇ ਇੰਟਰਨੈਸ਼ਨਲ ਫੈਡਰੇਸ਼ਨ ਆਫ ਜਰਨਲਿਸਟ ਨੇ ਇਹ ਜਿਹੜਾ ਉਹ ਦੱਸਿਆ ਹੈਗਾ ਆ। ਸੋ ਜਰਨਲਿਸਟ ਦੇ ਲਈ ਕਿਤੇ ਵੀ ਜਿਹੜਾ ਉਹ ਕੰਮ ਕਰਨਾ ਸੌਖਾ ਨਹੀਂ ਹੁੰਦਾ। ਸੱਚਾਈ ਨੂੰ ਬਾਹਰ ਜਿਹੜਾ ਉਹ ਲੈ ਕੇ ਆਉਣਾ ਤੇ ਉਸ ਦੇ ਲਈ ਉਸਨੂੰ ਕਈ ਤਰੀਕੇ ਦੇ ਖਾਮਿਆਜ਼ੇ ਜਿਹੜੇ ਆ ਉਹ ਭੁਗਤਣੇ ਪੈਂਦੇ ਆ। ਹੁਣ ਆਪਾਂ ਜਿਸ ਥਾਂ ਦੇ ਉੱਤੇ ਆ ਇੱਥੇ ਫਿਰ ਵੀ ਬਹੁਤ ਜ਼ਿਆਦਾ ਜਿਹੜੀ ਆਪਾਂ ਨੂੰ ਖੁੱਲ੍ਹ ਆ, ਜਿਹਨੂੰ ਮਰਜ਼ੀ ਜਿੱਦਾਂ ਮਰਜ਼ੀ ਆਪਾਂ ਕਹਿ ਸਕਦੇ ਆ। ਇਹ ਕਹਿ ਸਕਦੇ ਵੀ ਅਮਰੀਕਾ ਦੇ ਵਿੱਚ ਇਸ ਚੀਜ਼ ਦਾ ਜਿਹੜਾ ਇੱਕ ਵਧੀਆ ਰੁਝਾਨ ਜਿਹੜਾ ਉਹ ਹੈਗਾ ਆ। ਸੋ ਚੰਗੀ ਗੱਲ ਆ ਤੇ ਇੱਦਾਂ ਦਾ ਜਿਹੜਾ ਬਰਕਰਾਰ ਰਵੇ, ਇਹਦੇ ਲਈ ਸਾਰਿਆਂ ਨੂੰ ਹੀ ਜਿਹੜਾ ਆਵਾਜ਼ ਆ ਉਹ ਨਾਲ ਦੇ ਨਾਲ ਚੱਕਦੇ ਰਹਿਣਾ ਚਾਹੀਦਾ ਆ। ਤੇ ਨਾਲ ਉਹਨਾਂ ਦੇ ਲਈ ਵੀ ਜਿੱਥੇ ਪ੍ਰੈਸ ਦੀ ਜਿਹੜੀ ਫਰੀडम ਆ ਬਿਲਕੁਲ ਮਿੱਟੀ ਦੇ ਵਿੱਚ ਮਿਲਾ ਦਿੱਤੀ ਗਈ ਆ। ਦੁਨੀਆ ਭਰ ਦੇ ਵਿੱਚ ਜਿਹੜੀ ਪ੍ਰੈਸ ਦੀ ਫਰੀडम ਦੇ ਉੱਤੇ ਬਹੁਤ ਜ਼ਿਆਦਾ ਹਮਲੇ ਆ ਉਹ ਹੋ ਰਹੇ ਆ, ਚਾਹੇ ਤੁਸੀਂ ਕਿਤੇ ਬਾਹਰ ਬੈਠੇ ਆ, ਚਾਹੇ ਕਿਤੇ ਹੋਰ ਆ, ਜਾਂ ਜਿਸ ਮੁਲਕ ਤੋਂ ਤੁਸੀਂ ਆਏ ਆ, ਖਾਸ ਕਰਕੇ ਉਹ ਵਾਲੇ ਮੁਲਕ ਵੀ ਹੁਣ ਅਥੋਰੀਟੇਰੀਅਨ ਦੇ ਅੰਡਰ ਆ ਕੇ ਆਪਣੇ ਉਹਨਾਂ ਪੱਤਰਕਾਰਾਂ ਨੂੰ ਵੀ ਡਰਾ ਜਿਹੜਾ ਉਹ ਧਮਕਾ ਰਹੇ ਹੈਗੇ ਆ। 180 ਕੰਟਰੀਜ਼ ਦੀ ਲਿਸਟ ਜਿਹੜਾ ਆ ਇਹ ਇੰਡੈਕਸ ਆ ਉਹ ਰੈਂਕ ਕੀਤੇ ਜਾਂਦੇ ਨੇ। ਸੋ ਇਹਦੇ ਸੰਬੰਧ ਵਿੱਚ ਅੱਜ ਵਾਸ਼ਿੰਗਟਨ ਪੋਸਟ ਨੇ ਓਪੀਨੀਅਨ ਆਰਟੀਕਲ ਲਿਖਿਆ ਆ ਵੀ ਭਾਰਤ ਦੇ ਵਿੱਚ ਜਿਹੜਾ ਜਰਨਲਿਜ਼ਮ ਆ ਉਹ ਅੰਡਰ ਅਸੌਲਟ ਹੈਗਾ ਆ। ਅੱਜ ਬਹੁਤ ਸਾਰੇ ਜਿਹੜੇ ਜਰਨਲਿਸਟ ਆ ਉਹਨਾਂ ਨੇ ਇੰਡੀਆ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪ੍ਰੋਟੈਸਟ ਵੀ ਕੀਤਾ ਆ। ਕਹਿੰਦੇ ਵੀ ਮੌਜੂਦਾ ਭਾਰਤ ਦੇ ਵਿੱਚ ਵਾਸ਼ਿੰਗਟਨ ਪੋਸਟ ਲਿਖਦਾ ਆ ਵੀ ਜਰਨਲਿਸਟ ਨੂੰ ਐਕਸਪੈਲ ਕਰ ਦਿੱਤਾ ਜਾਂਦਾ ਆ, ਇਨਵੈਸਟੀਗੇਟ ਕੀਤਾ ਜਾਂਦਾ ਹੈ, ਜਾਂ ਉਹਨਾਂ ਦੇ ਘਰਾਂ ਦੇ ਉੱਤੇ ਰੇਡ ਮਾਰੀ ਜਾਂਦੀ ਆ ਮੋਦੀ ਦੀ ਸਰਕਾਰ ਵੱਲੋਂ। ਕਹਿੰਦੇ ਵੀ ਜਿਹੜਾ ਜਰਨਲਿਜ਼ਮ ਆ ਇੰਡੀਆ ਦੇ ਵਿੱਚ ਬਹੁਤ ਹੀ ਖਤਰਨਾਕ ਆਕੂਪੇਸ਼ਨ ਬਣ ਗਿਆ ਹੈਗਾ। ਕਸ਼ਮੀਰ ਦੇ ਵਿੱਚ ਜਿਹੜੇ ਜਰਨਲਿਸਟ ਆ ਉਹਨਾਂ ਦੀ ਜਿਹੜੀ ਕੰਡੀਸ਼ਨ ਆ ਉਹ ਤਾਂ ਬਹੁਤ ਹੀ ਮਾੜੀ ਆ, ਕਈਆਂ ਨੂੰ ਟੈਰਰਿਸਟ ਤੱਕ ਡਿਕਲੇਅਰ ਕਰ ਦਿੱਤਾ ਜਾਂਦਾ ਹੈਗਾ। ਵਰਲਡ ਪ੍ਰੈਸ ਫਰੀडम ਇੰਡੈਕਸ ਦੇ ਮੁਤਾਬਕ ਇੰਡੀਆ ਅੱਜ ਦੀ ਡੇਟ ਵਿੱਚ 180 ਮੁਲਕਾਂ ਵਿੱਚੋਂ 161ਵੇਂ ਮੁਲਕ ਦੇ ਉੱਤੇ ਹੈਗਾ ਆ। ਰੀਸੈਂਟਲੀ ਤੁਸੀਂ ਦੇਖਿਆ ਹੋਣਾ 2 ਫੋਰਨ ਜਰਨਲਿਸਟ ਜਿਨ੍ਹਾਂ ਦੇ ਵਿੱਚ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੇ ਬਿਊਰੋ ਚੀਫ ਨੂੰ ਜਿਹੜਾ 23 ਸਾਲਾਂ ਬਾਅਦ
ਜਿਹੜਾ 23 ਸਾਲ ਭਾਰਤ ਦੇ ਵਿੱਚ ਕੰਮ ਕਰਦਾ ਰਿਹਾ ਉਹਨੂੰ ਉੱਥੋਂ ਕੱਢ ਦਿੱਤਾ ਗਿਆ ਹੈਗਾ। ਇਹਦੇ ਸੰਬੰਧ ਦੇ ਵਿੱਚ ਰਾਣਾ ਅਯੂਬ ਉਹਨਾਂ ਨੇ ਇੰਟਰਵਿਊ ਕੀਤੀ ਇੱਕ ਐਨ ਰਾਮ ਦੀ ਜੋ ਵੈਟਰਨ ਜਰਨਲਿਸਟ ਆ, ਜੋ ਸਾਬਕਾ ਐਡੀਟਰ ਹੈਗੇ ਹਿੰਦੂ ਮੈਗਜ਼ੀਨ ਦੇ। ਉਹਨਾਂ ਤੋਂ ਪੁੱਛਿਆ ਵੀ ਇੰਡੀਆ ਦੇ ਵਿੱਚ ਕੀ ਚੱਲ ਰਿਹਾ ਹੈਗਾ, ਇਲੈਕਸ਼ਨ ਚੱਲ ਰਹੀ ਆ, ਕਹਿੰਦੇ ਵੀ ਤੁਹਾਨੂੰ ਲੱਗਦਾ ਵੀ ਮੋਦੀ ਹੁਣੀ ਤੀਜੀ ਟਰਮ ਆ ਜਾਣਗੇ? ਉਹ ਕਹਿੰਦਾ ਵੀ ਮੈਨੂੰ ਲੱਗਦਾ ਵੀ ਮੋਦੀ ਹੁਣੀ ਤੀਜੀ ਟਰਮ ਤਾਂ ਆ ਜਾਣਗੇ, ਪਰ ਜੋ ਸਿਚੁਏਸ਼ਨ ਆ ਪੱਤਰਕਾਰੀ ਨੂੰ ਲੈ ਕੇ ਉਹ ਬਹੁਤ ਇਸ ਟਾਈਮ ਬੁਰੀ ਆ। ਕਹਿੰਦੇ ਵੀ ਜਿਹੜਾ ਭਾਰਤ ਆ ਉਹ ਡਾਇਵਰਸ ਆ, ਪਲੂਰਲਿਸਟਿਕ ਸਟੇਟ ਹੈਗੀ ਆ, ਵੱਖ-ਵੱਖ ਧਰਮਾਂ ਦੇ, ਵੱਖ-ਵੱਖ ਕਲਚਰ ਦੇ, ਵੱਖ-ਵੱਖ ਲੈਂਗੁਏਜ ਵਾਲੇ ਲੋਕ ਰਹਿੰਦੇ ਆ, ਤੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਪੂਰਾ ਹਿੰਦੂ ਨੇਸ਼ਨ ਨਹੀਂ ਬਣਾਇਆ ਜਾ ਸਕਦਾ। ਇਹ ਪਰ ਮੋਦੀ ਹੁਣੀ ਉਧਰ ਨੂੰ ਜਾ ਰਹੇ ਆ। ਉਹ ਕਹਿੰਦੇ ਵੀ ਮੈਂ ਐਮਰਜੈਂਸੀ ਦੇ ਦੌਰਾਨ ਰਿਹਾ 1975 ਤੋਂ 97 ਤਾਈਂ। ਉਸ ਟਾਈਮ ਦੀ ਜਦੋਂ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਸੀ, ਉਹਨਾਂ ਨੇ ਲੋਕਾਂ ਦੀਆਂ ਸਿਵਲ ਲਿਬਰਟੀਜ਼ ਨੂੰ ਸਸਪੈਂਡ ਕਰਤਾ ਸੀ, ਐਮਰਜੈਂਸੀ ਲਾਤੀ ਸੀ। ਪਰ ਕਹਿੰਦਾ ਵੀ 20-21 ਮਹੀਨਿਆਂ ਦੇ ਵਿੱਚ ਇਹ ਸਾਰਾ ਕੁਝ ਉਲਟ ਹੋ ਗਿਆ। ਸੋ ਪਰ ਅੱਜ ਦੀ ਡੇਟ ਦੇ ਵਿੱਚ ਇੰਨਾ ਜ਼ਿਆਦਾ ਉਹ ਪੱਤਰਕਾਰ ਕਹਿੰਦਾ ਆ ਵੀ ਇੰਡੀਆ ਦੇ ਲੋਕਾਂ ਨੂੰ ਧਰਮ ਵੱਲ ਪ੍ਰੇਰਿਤ ਕਰ ਦਿੱਤਾ ਗਿਆ ਹੈ ਮੋਦੀ ਸਰਕਾਰ ਨੇ, ਹਿੰਦੂਇਜ਼ਮ ਵੱਲ। 40% ਦੇ ਕਰੀਬ ਯੂਥ ਅਨਪਲਾਇਡ ਆ ਇੰਡੀਆ ਦੇ ਵਿੱਚ, ਤੇ ਫਿਰ ਵੀ ਤੁਸੀਂ ਹਿਸਾਬ ਲਾ ਲਓ ਵੀ ਲੋਕ ਕਿੱਧਰ ਨੂੰ ਜਿਹੜੇ ਜਾ ਰਹੇ ਆ। ਕਹਿੰਦੇ ਭਈ ਜਿਹੜੀਆਂ ਬੀਬੀਆਂ ਆ, ਲੇਡੀਜ਼ ਆ ਵਰਕ ਫੋਰਸ ਦੇ ਵਿੱਚ ਬਹੁਤ ਘੱਟ ਹੈਗੀਆਂ ਆ। ਕਹਿੰਦੇ ਪਿਛਲੇ 10 ਸਾਲਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਆਪਣੇ ਕਾਰਜਕਾਲ ਦੇ ਦੌਰਾਨ ਇੱਕ ਵੀ ਜਿਹੜੀ ਆ ਪ੍ਰੈਸ ਕਾਨਫਰੰਸ ਨਹੀਂ ਕੀਤੀ, ਸਿਰਫ 1-on-1 ਉਹਨੇ ਇੰਟਰਵਿਊ ਕੀਤੀਆਂ। ਕੁਛ ਜਿਹੜੇ ਪੱਤਰਕਾਰ ਉਹਨਾਂ ਦੇ ਨਾਲ ਨਿਊਜ਼ ਕਲਿੱਕ ਵਰਗੇ ਜਿਹੜੇ ਮੈਗਜ਼ੀਨ ਸੀ ਉਹਨਾਂ ਦੇ ਆਫਿਸਸ ਦੇ ਉੱਤੇ ਰੇਡਸ ਕੀਤੀਆਂ। ਕੁਇੰਟ ਵਰਗਾ ਜਿਹੜਾ ਆ ਨਿਊਜ਼ ਮਿੰਟ ਵਰਗਾ, ਤੇ ਹੋਰ ਜਿਹੜੇ ਇੰਡੀਪੈਂਡੈਂਟ ਜਰਨਲਿਸਟ ਆ ਉਹਨਾਂ ਦੇ ਉੱਤੇ ਵੀ ਬਹੁਤ ਸਾਰੀਆਂ ਰੇਡਸ ਕੀਤੀਆਂ, ਕੋਈ ਇਨਕਮ ਟੈਕਸ ਵੱਲੋਂ, ਕੋਈ ਕਿਸੇ ਵੱਲੋਂ। ਸੋ ਉਹਨਾਂ ਨੇ ਇਹ ਦੱਸਿਆ ਵੀ ਇੰਡੀਆ ਦੇ ਵਿੱਚ ਜਿਹੜਾ ਆ ਅੱਜ ਦੀ ਡੇਟ ਦੇ ਵਿੱਚ ਜਿਹੜਾ ਪੱਤਰਕਾਰੀ ਕਰਨਾ ਬਹੁਤ ਹੀ ਜਿਹੜਾ ਔਖਾ ਹੋ ਚੁੱਕਿਆ ਆ। ਖਾਸ ਕਰਕੇ ਜਿਹੜੀਆਂ ਸਟੇਟ ਜਿੱਥੇ ਕੋਈ ਨਾ ਕੋਈ ਰਿਫਟ ਚੱਲ ਰਹੀ ਹੈਗੀ ਆ, ਨਿਊਜ਼ ਕਲਿੱਕ ਦੇ ਜਿਹੜੇ ਜਰਨਲਿਸਟ ਆ 46 ਦੇ ਕਰੀਬ, ਉਹਨਾਂ ਦੇ ਘਰਾਂ ਦੇ ਉੱਤੇ ਰੇਡ ਕੀਤੀ ਗਈ ਮੋਦੀ ਸਰਕਾਰ ਵੱਲੋਂ। ਰੀਸੈਂਟਲੀ ਨਿਊਜ਼ ਵੀਕ ਨੇ ਇੰਟਰਵਿਊ ਕੀਤਾ ਸੀ ਮੋਦੀ ਹੁਣਾਂ ਨੂੰ। ਉਹ ਇੰਟਰਵਿਊ ਤਾਂ ਉਹਨੀ ਦੁਨੀਆ ਦੇ ਸਾਰੇ ਐਮਬੈਸੀਆਂ ਨੂੰ ਸ਼ੇਅਰ ਕੀਤੀ, ਪਰ ਜਿੱਥੇ ਕਿਤੇ ਕ੍ਰਿਟਿਸਿਜ਼ਮ ਆਉਂਦਾ ਆ ਉੱਥੇ ਫਿਰ ਉਹ ਕਹਿੰਦੇ ਆ ਵੀ ਲੈ ਜੀ ਸਾਡੇ ਇਹ ਮੁਲਕ ਦੇ ਉਲਟ ਹੈਗੇ ਆ। ਸੋ ਜਿਹੜੀ ਸਿਚੁਏਸ਼ਨ ਆ ਇੰਡੀਆ ਦੇ ਵਿੱਚ ਇਸ ਟਾਈਮ ਜਰਨਲਿਸਟ ਦੀ ਬਹੁਤ ਮਾੜੀ ਆ। ਓਵਰਆਲ ਆਪਾਂ ਤੁਹਾਨੂੰ ਦੱਸਦੇ ਹੀ ਆ ਵੀ ਜਿੱਥੇ ਰਿਫਟ ਚੱਲ ਰਹੇ ਆ ਬਹੁਤ ਲੋਕਾਂ ਦੀਆਂ ਮੌਤਾਂ ਵੀ ਹੁੰਦੀਆਂ ਜਿਹੜੇ ਜਰਨਲਿਜ਼ਮ ਦੇ ਵਿੱਚ ਹੈਗੇ ਆ। ਪਰ ਅੱਜ ਦੇ ਦਿਨ ਸਾਰੇ ਮੁਲਕਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਆ। 180ਵੇਂ ਵਿੱਚੋਂ 161ਵੇਂ ਨੰਬਰ ਤੇ ਆ ਜਾਣਾ ਮੁਲਕ ਦਾ, ਤੇ ਉਹ ਫਿਰ ਸੋਚਦੇ ਹੋਣ ਵੀ ਅਸੀਂ ਦੁਨੀਆ ਦੀ ਸੁਪਰ ਪਾਵਰ ਬਣ ਜਾ ਰਹੇ ਆ, ਉਹ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਜੀ। ਬਿਲਕੁਲ। ਸੋ ਹਾਲਾਤ ਕੋਈ ਬੜੇ ਚੰਗੇ ਨਹੀਂ। ਇੰਡੀਆ ਤੋਂ ਥੱਲੇ ਕਿਹੜੇ ਮੁਲਕ ਨੇ? ਰਸ਼ੀਆ ਵਰਗੇ, ਇਰਾਕ ਵਰਗੇ, ਮਿਆਂਮਾਰ, ਸਾਊਦੀ ਅਰੇਬੀਆ, ਚਾਈਨਾ, ਨਾਰਥ ਕੋਰੀਆ, ਵੀਅਤਨਾਮ, ਇਹਨਾਂ ਤੋਂ ਥੱਲੇ ਇਹ ਜਿਹੜੇ ਮੁਲਕ ਆ ਉਹ ਇਸ ਲਿਸਟ ਦੇ ਵਿੱਚ ਜਿਹੜੇ ਉਹ ਸ਼ਾਮਲ ਨੇ। ਹਾਲਾਤ ਇੰਨੇ ਜਿਹੜੇ ਆ ਉੱਥੇ ਮਾੜੇ ਹੋਏ ਪਏ ਹੈਗੇ ਆ। ਸੋ ਜਿਹੜਾ ਉਹਨਾਂ ਦਾ ਗਵਾਂਢੀ ਮੁਲਕ ਜਿਹਦੇ ਨਾਲ ਹਮੇਸ਼ਾ ਸਿੰਘ ਫਸਾਈ ਰੱਖਦੇ ਆ, 161ਵੇਂ ਨੰਬਰ ਤੇ ਆ, ਤੇ ਪਾਕਿਸਤਾਨ 150। ਇਹ ਨਹੀਂ ਆ ਵੀ ਕੋਈ ਬਹੁਤ ਵਧੀਆ, ਉੱਥੇ ਵੀ ਹਾਲਾਤ ਮੰਦੇ ਹੀ ਆ। ਜੇ ਓਵਰਆਲ ਲਿਸਟ ਦੇ ਵਿੱਚ ਦੇਖਿਆ ਜਾਵੇ ਤਾਂ ਨੰਬਰ 1 ਮੁਲਕ ਪ੍ਰੈਸ ਦੀ ਆਜ਼ਾਦੀ ਦੇ ਲਈ ਜਿਹੜਾ ਉਹ ਨਾਰਵੇ ਆਇਆ ਆ। ਦੂਜੇ ਨੰਬਰ ਦੇ ਉੱਤੇ ਆਇਰਲੈਂਡ ਜਿਹੜਾ ਉਹ ਆਇਆ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ, ਤੇ ਇਹ ਜ਼ਰੂਰੀ ਆ ਸਾਰਿਆਂ ਨੂੰ ਵੀ ਭਾਈ ਜਿਹੜਾ ਉਹ ਦੇਖਿਆ ਜਾਵੇ। ਅਮਰੀਕਾ 45ਵੇਂ ਨੰਬਰ ਦੇ ਉੱਤੇ ਆਇਆ, ਜਦ ਕਿ ਇੱਥੇ ਆਪਾਂ ਇਹ ਸੋਚਦੇ ਹਾਂ ਵੀ ਕਾਫੀ ਜ਼ਿਆਦਾ ਜਿਹੜੀ ਅਮਰੀਕਾ ਦੇ ਵਿੱਚ ਪ੍ਰੈਸ ਦੀ ਜਿਹੜੀ ਉਹ ਆਜ਼ਾਦੀ ਹੈਗੀ ਹੈ। ਪਰ ਇੱਥੇ ਵੀ ਇਹ ਅਕਸਰ ਚਰਚਾ ਚੱਲਦੀ ਆ ਵੀ ਅਮੀਰ ਕਿਸ ਤਰੀਕੇ ਦੇ ਨਾਲ ਇੱਥੇ ਵੀ ਇਹਨੂੰ ਮੈਨੇਜ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ, ਕਿਹੜੀ ਸਟੋਰੀ ਰਨ ਕਰਨੀ ਆ, ਕਿਹੜੀ ਜਿਹੜੀ ਆ ਉਹ ਚੱਕਣੀ ਆ, ਤੇ ਕਿਹੜੀ ਨੱਪਣੀ ਆ, ਉਹ ਸਾਰਾ ਕੁਝ ਜਿਹੜਾ ਉਹ ਨਾਲ ਦੇ ਨਾਲ ਚੱਲਦਾ ਹੀ ਜਿਹੜਾ ਉਹ ਰਹਿੰਦਾ ਆ। ਪਰ ਵਾਸ਼ਿੰਗਟਨ ਪੋਸਟ ਦੇ ਇਸ ਓਪੀਨੀਅਨ ਆਰਟੀਕਲ ਦੇ ਵਿੱਚ ਉਹਨਾਂ ਨੇ ਭਾਰਤ ਦੇ ਉੱਤੇ ਖਾਸ ਕਰਕੇ ਜਰਨਲਿਜ਼ਮ ਇਨ ਇੰਡੀਆ ਇਜ਼ ਅੰਡਰ ਅਸੌਲਟ, ਉਹ ਜਿਹੜਾ ਆਰਟੀਕਲ ਆ ਉਹ ਓਪੀਨੀਅਨ ਆਰਟੀਕਲ